India laundromat for Kremlin does not need Russian oil, Trump advisor Navarro. और उन्हें क्या कि the argument that they need Russian oil is nonsense. According to the government data, India imported around 1.8 million barrel per day of Russian crude oil in 2024. The White House trade advisor accused Indian refineries of buying discounted Russian crude, processing it, and selling refined products at premium prices to Europe, Africa, and Asia in collaboration with Italian refiners. They make a bunch of money, but then the Russians use that money to build more arms and kill uranium. Navarro claimed, arguing that the dynamic forces US taxpayer to provide additional military aid to Ukraine. Navarro also slammed India's trade practices, accusing the country of imposing Maharaja tariffs and non-tariff barriers that contribute to a massive US trade deficit. They cheat us on trade. Framed India's actions as a barrier to global stability. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼ ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 22 ਅਗਸਤ 2025 7 ਭਾਦੋਂ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪ੍ਰੋਗਰਾਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਜਿਹੜਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਦੁਆ ਕਰਾਂਗੇ ਅਰਦਾਸ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਸੁਨੀਤ ਸਿੰਘ ਤੁਲੀਜਰਾ ਵੱਲੋਂ ਸੋ ਇਹਨਾਂ ਨੇ ਵੱਧ ਤੋਂ ਵੱਧ ਜਿਹੜੀ ਹੈ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਨੀਤ ਸਿੰਘ ਤੁਲੀਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪ੍ਰੈਜ਼ੀਡੈਂਟ ਟਰੰਪ ਦੇ ਨਜ਼ਦੀਕੀ ਅਤੇ ਟ੍ਰੇਡ ਐਡਵਾਈਜ਼ਰ ਪੀਟਰ ਨਾਵਾਰੋ ਨੇ ਇੱਕ ਵਾਰ ਫਿਰ ਭਾਰਤ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਹੈ ਕਿ ਭਾਰਤ ਰੂਸ ਦਾ ਜਿਹੜਾ ਲਾਂਡਰਮੈਂਟ ਹੈ ਔਰ ਜਾਨੀ ਕਿ ਸਫਾਈ ਦੀ ਮਸ਼ੀਨ ਹੈ ਅਤੇ ਟੈਰਿਫ ਦਾ ਮਹਾਰਾਜਾ ਹੈ ਸੋ ਦੂਸਰੇ ਪਾਸੇ FBI ਨੇ ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਦੇ ਘਰ ਛਾਪਾ ਮਾਰਿਆ ਹੈ ਔਰ ਜੌਨ ਬੋਲਟਨ ਨੇ ਪਿਛਲੇ ਦਿਨੀ ਟਰੰਪ ਦੀ ਭਾਰਤ ਨੀਤੀ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਵਾਸੀ ਸੁਨੀਤ ਸਿੰਘ ਤੁਲੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਸਾਡੀ ਬਰੀਫ ਟੋਰਾਂਟੋ ਫੇਰੀ ਦੌਰਾਨ ਜਿਹੜਾ ਇਕੱਠ ਕਮਿਊਨਿਟੀ ਸੈਂਟਰ 'ਚ ਹੋਇਆ ਜਿਹਦੇ 'ਚ ਟੀਵੀ 84 ਦੀਆਂ 2 ਐਪਸ ਲਾਂਚ ਕੀਤੀਆਂ ਗਈਆਂ ਵੈਬਸਾਈਟ ਲਾਂਚ ਕੀਤਾ ਗਿਆ ਉਸ ਸਮਾਗਮ 'ਚ ਵੀ ਸੁਨੀਤ ਸਿੰਘ ਤੁਲੀ ਆਏ
ਉਹ ਖੁਦ ਵੀ ਇੱਕ ਪ੍ਰੋਮੀਨੈਂਟ ਸ਼ਖਸੀਅਤ ਨੇ ਸੰਘਰਸ਼ ਦੇ ਵਿੱਚ। ਬੜੇ ਯੰਗਰ ਡੇਜ਼ ਤੋਂ ਉਹ ਇਨਵੋਲਵ ਹੋਏ, ਸਾਰੀ ਜੁਝਾਰੂ ਲਹਿਰ ਦੇ ਨਾਲ ਵੀ ਜੁੜੇ ਰਹੇ ਔਰ ਬੜੇ ਸਫਲ ਕਾਰੋਬਾਰੀ ਨੇ। ਉਹਨਾਂ ਦੇ ਜਿਹੜੀ ਇੱਕ ਕਾਰਡ ਟੈਬਲੋਇਡ ਕੱਢਿਆ ਜਿਹੜਾ ਇੱਕ ਸਟੇਜ ਦੇ ਉੱਤੇ ਵੱਡੀਆਂ ਹਕੂਮਤਾਂ ਨੇਪਾਲ ਔਰ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਵੀ ਆਮ ਬੰਦੇ ਦੀ ਰੀਚ ਤੱਕ ਸੀ। ਉਹ ਉਦੋਂ ਤੱਕ ਜਦੋਂ ਤੱਕ ਅਜੇ ਬਾਕੀ ਜਿਹੜੇ ਖਾਸ ਤੌਰ ਤੇ ਆਈਫੋਨ ਔਰ ਦੂਸਰੇ ਇਹ ਨਹੀਂ ਸੀ ਪ੍ਰਚਲਿਤ ਹੋਏ। ਔਰ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਵੀ ਕਾਮਯਾਬੀ ਹਾਸਲ ਕੀਤੀ ਔਰ ਉਹਨਾਂ ਦੀ ਰਿਕੁਐਸਟ ਦੇ ਉੱਤੇ ਜਿਵੇਂ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ। ਟੋਰਾਂਟੋ ਦਾ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਸੈਸ਼ਨ ਹੋਇਆ ਉਹਦੇ 'ਚ ਉਹਨਾਂ ਨੇ ਐਜ਼ ਏ ਸਪੀਕਰ ਉਸ ਨੂੰ ਕੰਡਕਟ ਕੀਤਾ ਸੀ ਔਰ ਉਹਨਾਂ ਨੇ ਕਿਉਂਕਿ ਇਸ ਇਕੱਠ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਵੀ ਆਏ ਹੋਏ ਸਨ ਤੇ ਸਾਨੂੰ ਵੀ ਉਹਨਾਂ ਨੇ ਆਪਣੇ ਘਰ ਖਾਣੇ ਤੇ ਇਨਵਾਈਟ ਕੀਤਾ ਉਸੇ ਸ਼ਾਮ ਹੀ ਜਦੋਂ ਅਸੀਂ ਕਮਿਊਨਿਟੀ ਸੈਂਟਰ ਚੋਂ ਨਿਕਲੇ। ਬਹੁਤ ਖੂਬਸੂਰਤ ਘਰ ਜਿਹਨੂੰ ਡ੍ਰੀਮ ਹਾਊਸ, ਔਰ ਸਭ ਤੋਂ ਵੱਡੀ ਗੱਲ ਕਿ ਉੱਪਰਲੀ ਛੱਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਔਰ ਇਸ ਢੰਗ ਦੇ ਨਾਲ ਉਸ ਦੀ ਸਾਰੀ ਸਜਾਵਟ ਔਰ ਬਣਤਰ ਸੀ। ਕਿਵੇਂ ਲੱਗਦਾ ਸੀ ਕਿ ਤੁਸੀਂ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ ਬੈਠੇ ਹੋ। ਨਾਈਸ। ਉਹਨਾਂ ਦੇ ਬੱਚੇ ਬੱਚੀਆਂ ਵੀ ਸਿੱਖੀ ਸਰੂਪ 'ਚ ਔਰ ਅੰਮ੍ਰਿਤਧਾਰੀ ਔਰ ਡੈਡੀਕੇਸ਼ਨ ਵਾਲੇ ਔਰ ਉਹਨਾਂ ਨੇ ਸਭ ਦੀ ਬੜੀ ਜਿਹੜੀ ਹੈ ਪਿਆਰ ਦੇ ਨਾਲ ਆਓ ਭਗਤ ਕੀਤੀ। ਥੋੜਾ ਸਮਾਂ ਸੀ ਲੇਕਿਨ ਚੰਗਾ ਲੱਗਾ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਔਰ ਉਹਨਾਂ ਨੇ TV 84 ਦੀ ਭਵਿੱਖ ਦੇ ਵਿੱਚ ਵੱਧ ਚੜ੍ਹ ਕੇ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਔਰ ਅੱਜ ਦੀ ਸਪਾਂਸਰਸ਼ਿਪ ਲਈ ਵੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਇਸ ਵੇਲੇ ਜੋ ਮਾਹੌਲ ਅਮਰੀਕਨ ਸਿਆਸਤ ਦਾ ਹੈ ਉਸ ਵਾਲੀ ਸਾਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਪ੍ਰੈਜ਼ੀਡੈਂਟ ਟਰੰਪ ਜਿਹੜੇ ਪੂਰੀ ਮਜ਼ਬੂਤੀ ਦੇ ਨਾਲ ਜਿਹੜਾ ਉਹਨਾਂ ਨੇ ਸਟੈਂਡ ਉਹ ਬੇਸ਼ੱਕ ਟੈਰਿਫ ਦੇ ਮੁੱਦੇ ਤੇ ਲਿਆ ਜਾਂ ਖਾਸ ਤੌਰ ਤੇ ਪੁਤਿਨ ਦੇ ਨਾਲ ਅਲਾਸਕਾ 'ਚ ਜਿਹੜੀ ਉਹਨਾਂ ਦੀ ਮਿਲਣੀ ਹੋਈ, ਬੇਸ਼ੱਕ ਉਸ 'ਚੋਂ ਨਿਰਾਸ਼ਤਾ ਦੀ ਗੱਲਾਂ ਵੀ ਬਹੁਤ ਸਾਰੇ ਪਾਸਿਓਂ ਆਈਆਂ ਕਿ ਕੋਈ ਡੀਲ ਨਹੀਂ ਹੋਈ, ਲੇਕਿਨ ਉਹਨਾਂ ਨੇ ਆਲਮੋਸਟ 2 ਹਫ਼ਤਿਆਂ ਦਾ ਵਕਤ ਦਿੱਤਾ ਹੈ ਜਿਸ ਤੋਂ ਅਸੀਂ ਇਹ ਇਮੈਜਿਨ ਕਰ ਸਕਦੇ ਹਾਂ ਕਿ ਵੀ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਗੱਲ ਕਿਸੇ ਕੰਡੇ ਨਾ ਲੱਗੀ ਤੇ ਫਿਰ ਰੂਸ ਦੇ ਉੱਤੇ ਭਾਰੀ ਸੈਂਕਸ਼ਨਸ ਲਾਈਆਂ ਜਾਣਗੀਆਂ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜਾ ਦਾੜ ਥੱਲੇ ਭਾਰਤ ਜ਼ਿਆਦਾ ਆਇਆ ਕਿਉਂਕਿ ਬੇਸ਼ੱਕ ਇਹ ਸਾਰੀ ਪੋਲੀਟਿਕਸ ਜਿਹੜੀ ਟੈਰਿਫ ਦੇ ਹਵਾਲੇ ਨਾਲ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਟ੍ਰੇਡ ਡੈਫਿਸਿਟ ਅਮਰੀਕਾ ਦਾ ਚਾਈਨਾ ਨਾਲ ਹੈ 700-800 ਬਿਲੀਅਨ ਦਾ ਔਰ ਜਿਹੜਾ ਚੈਲੰਜ ਵੀ ਹੈ ਮਿਲਟਰੀ ਵੀ ਔਰ ਅਦਰਵਾਈਜ਼ ਵੀ, ਭਾਵੇਂ ਉਹ ਡਾਲਰ ਨੂੰ ਚੈਲੰਜ ਆਉਣਾ ਤਾਂ ਉਹ ਸਭ ਦੇ ਭਾਵੇਂ SCO ਹੋਏ ਬ੍ਰਿਕਸ ਹੋਏ ਉਹ ਸਾਰਿਆਂ ਦੀ ਲੀਡਰਸ਼ਿਪ ਤਾਂ ਚਾਈਨਾ ਕੋਲ ਹੈ। ਪਰ ਚਾਈਨਾ ਦੇ ਨਾਲ ਬੜੇ ਕੌਸ਼ੀਅਸਲੀ ਜਿਹੜਾ ਅਮਰੀਕਾ ਦੀ ਡੀਲ ਕਰਨ ਦੀ ਪਹੁੰਚ ਹੈ, ਉਹਨਾਂ ਨੂੰ ਜਿਹੜੀ ਟੈਰਿਫ ਨੈਗੋਸ਼ੀਏਸ਼ਨ ਹੈ 3 ਮਹੀਨੇ ਦਾ ਟਾਈਮ ਹੋਰ ਦੇ ਦਿੱਤਾ ਹੈ। ਲੇਕਿਨ ਭਾਰਤ ਜਿਹੜਾ ਕਿ ਇੱਕ ਰਸ਼ੀਅਨ ਪ੍ਰੋਕਸੀ ਵੀ ਬਣਿਆ ਹੋਇਆ ਸੀ ਇੱਕ ਸਟੇਜ ਦੇ ਉੱਤੇ, ਜਿਹੜਾ ਉਹ ਆਪਣੇ ਹਿੱਤਾਂ ਦੇ ਲਈ ਅਮਰੀਕਾ ਨੂੰ ਵੀ ਡਬਲ ਕ੍ਰਾਸ ਕਰ ਰਿਹਾ ਸੀ। ਇਹ ਬੜੀ ਚੰਗੀ ਤਰ੍ਹਾਂ ਟਰੰਪ ਔਰ ਉਹਨਾਂ ਦੇ ਐਡਵਾਈਜ਼ਰਸ ਨੇ, ਉਹ ਟ੍ਰੇਡ ਐਡਵਾਈਜ਼ਰ ਹੋਣ, ਕਮਰਸ ਸੈਕਟਰੀ ਹੋਣ ਔਰ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੋਣ, ਉਹਨਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਕਿ ਵੀ ਇੱਕ ਤਾਂ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ 25 ਸਾਲ ਦੀ ਅਮਰੀਕਾ ਦੀ ਇਨਵੈਸਟਮੈਂਟ ਸੀ ਭਾਰਤ ਦੇ ਉੱਤੇ, ਉਹਨਾਂ ਨੇ ਦੇਖਿਆ ਵੀ ਨਾ ਹੀ ਮਿਲੀਟੈਰਲੀ ਨਾ ਹੀ ਟਰਸਟ ਐਂਗਲ ਤੋਂ ਇਹ ਬਿਲਕੁਲ ਵੀ ਜਿਹੜੇ ਨੇ ਇਹ ਕਿਸੇ ਕੰਮ ਦੇ ਨਹੀਂ। ਔਰ ਮਿਲੀਟੈਰਲੀ ਗਲਵਾਨ ਵੈਲੀ 'ਚ 2020 ਦੇ ਵਿੱਚ ਚੀਨ ਦੇ ਨਾਲ ਜਿਹੜੀ ਝੜਪ ਹੋਈ, ਹਾਲਾਂਕਿ ਕੋਈ ਗੋਲੀ ਨਹੀਂ ਚੱਲੀ, ਉਹਨਾਂ ਨੇ ਸਿਰਫ ਉਹ ਡੰਡਿਆਂ ਤੇ ਬੈਟਾਂ ਦੇ ਨਾਲ ਹੀ ਜਿਹੜੇ ਇਹਨਾਂ ਦੇ 20 ਫੌਜੀ ਵੀ ਮਾਰੇ ਔਰ 15-20 ਜਿਹੜੇ ਨੇ ਉਹ ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ, ਜਿਹੜੇ 2-3 ਦਿਨ ਬਾਅਦ ਛੱਡੇ। ਫਿਰ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਸਰੈਂਡਰ ਕਰਾਉਣ ਦੇ ਬਾਵਜੂਦ ਜਿਨ੍ਹਾਂ 'ਚ ਇੰਨੀ ਹਿੰਮਤ ਨਹੀਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਾਂ ਕਿਸੇ ਲੀਡਰ 'ਚ ਕਿ ਉਹ ਕਹਿਣ ਕਿ ਵੀ ਚੀਨ ਨੇ ਸਾਡੀ ਟੈਰੀਟਰੀ ਮੱਲੀ ਹੈ, ਸਗੋਂ ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਘੁਸਾ। ਔਰ ਇਹ ਰਿਪੀਟਡਲੀ ਇਸ ਤੋਂ ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹਨਾਂ ਨੂੰ ਜਿਹਨਾਂ ਨੂੰ ਅਸੀਂ ਐਜ਼ ਏ ਬੁਲਵਾਕ ਚਾਈਨਾ ਦੇ ਅਗੇਂਸਟ ਖੜਾ ਕਰਨਾ ਚਾਹੁੰਦੇ ਹਨ, ਅੱਜ ਤਾਂ ਈਵਨ ਉਹਨੂੰ ਨੇਮ ਕਰਨ ਦੀ ਹਿੰਮਤ ਨਹੀਂ ਹੈ। ਔਰ ਦੂਸਰਾ 7, 8, 9, 10 ਮਈ ਨੂੰ ਫਿਰ ਜਿਹੜਾ 4 ਰੋਜ਼ਾ ਮਿਸਲ ਡਰੋਨ ਵਾਰਫੇਅਰ ਜਾਂ ਜਿਹੜੀ ਡੌਗ ਫਾਈਟ ਹਵਾ ਦੇ ਵਿੱਚ ਹੀ ਕੋਈ ਫੌਜਾਂ ਮੂਵ ਨਹੀਂ ਹੋਈਆਂ, ਕੋਈ ਦੂਸਰਾ ਕੋਈ ਟੈਰੀਟਰੀ ਨਹੀਂ ਲਈ ਗਈ,
ਲੇਕਿਨ ਇਹਨਾਂ 4 ਦਿਨਾਂ ਦੇ ਵਿੱਚ ਹੀ ਭਾਰਤ ਦੀ ਜਿਹੜੀ ਆ ਉਹ ਬੱਸ ਕਰਾ ਦਿੱਤੀ ਪਾਕਿਸਤਾਨ ਨੇ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਦੇਖ ਲਿਆ ਕਿ ਵੀ, ਔਰ ਤੁਸੀਂ ਉਸ ਤੋਂ ਇੱਕਦਮ ਬਾਅਦ ਦੇਖੋਗੇ ਕਿ ਜਿੱਥੇ ਪ੍ਰੈਜ਼ੀਡੈਂਟ ਟਰੰਪ ਨੇ ਦੇਖਿਆ ਵੀ ਇਹਦੇ ਬਾਵਜੂਦ ਕਿ ਰੈਸਕਿਊ ਪਾਕਿਸਤਾਨ ਦੇ ਉਸ ਜਿਹੜਾ ਅੱਗੇ ਵੱਧ ਰਿਹਾ ਉਹਨਾਂ ਦਾ ਸਾਰਾ ਪਾਰਟ ਸੀ, ਉਹਦੇ ਤੋਂ ਇੰਡੀਆ ਨੂੰ ਰੈਸਕਿਊ ਅਮਰੀਕਾ ਨੇ ਕੀਤਾ। 40 ਵਾਰ ਟਰੰਪ ਨੇ ਰਿਪੀਟਡਲੀ ਕਿਹਾ, ਪਰ ਹਰ ਵਾਰ ਮੋਦੀ ਔਰ ਉਹਦੀ ਕੰਪਨੀ ਨੇ ਝੂਠ ਬੋਲਿਆ ਕਿ ਜੀ ਅਮਰੀਕਾ ਦਾ ਕੋਈ ਰੋਲ ਨਹੀਂ ਹੈ। ਜੇ ਅਮਰੀਕਾ ਦਾ ਰੋਲ ਨਹੀਂ ਸੀ ਤੇ ਜੇ ਤੁਸੀਂ ਇਹ ਕਲੇਮ ਕਰਦੇ ਹੋ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਨਾਲ ਸਾਡੀ ਗੱਲ ਹੋਈ, ਮਾਰਕੋ ਰੂਬੀਓ ਨਾਲ ਹੋਈ, ਉਹਨਾਂ ਨਾਲ ਤੁਸੀਂ ਅੰਬ ਚੂਪਣ ਦੀਆਂ ਗੱਲਾਂ ਕਰ ਰਹੇ ਸੀ। ਇਹ ਤਾਂ ਠੀਕ ਆ ਵੀ ਆਪਣੇ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ ਤੇ ਇੱਕ ਅਕਸ਼ੇ ਕੁਮਾਰ ਵਰਗੇ ਨੂੰ ਰੱਖ ਲਓ ਇੰਟਰਵਿਊ ਕਰਨ ਲਈ, ਤੇ ਉਹ ਸਵਾਲ ਪੁੱਛ ਰਿਹਾ, ਮੋਦੀ ਜੀ आप आम कैसे चूपते हैं, आप उसको आम को काटते हैं कि सीधा चूसते हैं। उस लैवल के उत्ते तो ठीक है, जो तुम इंटरनेशनल लैवल पर गल करते हो। इस ते उल्ट पाकिस्तान ने जिथे प्रेजिडेंट ट्रंप नूं थैंक यू किया सीज फायर करवाने लई, और ज़ाहिर है पाकिस्तान का तो ये उन्होंने तो खुल के कहा होया कि भी जदों साडी होंद नूं खतरा होया ਅਸੀਂ ਨਿਊਕਲੀਅਰ ਆਪਸ਼ਨ ਨੂੰ ਇਸਤੇਮਾਲ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਬੈਲ ਪ੍ਰਾਈਜ਼ ਦੇ ਲਈ ਵੀ ਨੋਮੀਨੇਟ ਕੀਤਾ, ਔਰ ਉਹ ਪਾਕਿਸਤਾਨ ਪਹਿਲਾ ਮੁਲਕ ਬਣਿਆ। ਉਸ ਤੋਂ ਬਾਅਦ ਇਜ਼ਰਾਈਲ ਨੇ ਕੀਤਾ, ਫਿਰ ਸ਼ਾਇਦ ਵੀਅਤਨਾਮ ਨੇ ਵੀ ਕੀਤਾ, ਹੋਰ ਵੀ ਮੁਲਕਾਂ ਨੇ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਬਾਰੇ ਇੱਕ ਗੱਲ ਬੜੀ ਕਲੀਅਰ ਉਹਨਾਂ ਦੇ ਜਿਹੜੇ ਅੱਡ ਐਡਵਾਈਜ਼ਰ ਕਮਰਸ ਸੈਕਟਰੀ ਆਫ ਸਟੇਟ ਨੇ ਕਿਹਾ, ਕਿਉਂਕਿ ਹੁਣ ਇਸ ਵੇਲੇ ਬੇਸ਼ੱਕ ਅਨਫੋਰਚੂਨੇਟਲੀ ਜੋ ਗਜ਼ਾ 'ਚ ਚੱਲ ਰਿਹਾ ਹੈ ਉਸ ਨੂੰ UN ਨੇ ਵੀ ਕਿਹਾ ਕਿ ਫੇਮਿਨ ਹੈ, ਲੋਕ ਭੁੱਖ ਨਾਲ ਮਰ ਰਹੇ ਨੇ। ਇੱਕ ਅੱਜ ਕਿਸੇ ਦਾ ਸੀ, ਉਹ ਕਹਿ ਰਿਹਾ ਮੇਰੇ ਬੱਚੇ ਨੇ ਫਰੂਟ ਹੀ ਨਹੀਂ ਦੇਖਿਆ ਕਿੰਨੇ ਮਹੀਨੇ ਹੋ ਗਏ ਨੇ। ਜਾਂ ਦੂਸਰਾ ਉੱਥੇ ਬਹੁਤ ਬੁਰਾ, ਜਦੋਂ ਤੁਸੀਂ ਉਹਨਾਂ ਨੂੰ ਡਿਸਟਰੀਬਿਊਟ ਕਰਦਿਆਂ ਵੀ ਦੇਖਦੇ ਹੋ ਤੇ ਉਹਨਾਂ ਦਾ ਇਜ਼ਰਾਈਲ ਦਾ ਮਿਨਿਸਟਰ ਕਹਿ ਰਿਹਾ ਅਸੀਂ ਜਿਹੜਾ ਇਸ ਨੂੰ ਨੇਸਤੋ ਨਾਬੂਦ ਕਰ ਦਿਆਂਗੇ, ਧਰਤੀ ਜਿਹੜਾ ਇਸ ਨੂੰ ਜ਼ਮੀਨਦੋਜ਼ ਕਰ ਦਿਆਂਗੇ ਸਾਰੇ ਸ਼ਹਿਰ ਨੂੰ। ਲੇਕਿਨ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਬਾਵਜੂਦ ਬਿਆਨਬਾਜ਼ੀਆਂ ਸਾਰੇ ਕਰ ਰਹੇ ਨੇ, ਪਰ ਨਾ ਤੁਹਾਨੂੰ OIC ਮੁਲਕਾਂ ਦਾ ਜਾਂ ਦੂਸਰੇ ਇਸਲਾਮਿਕ ਮੁਲਕਾਂ ਦਾ ਕੋਈ ਰਿਐਕਸ਼ਨ ਦੇਖਣ ਨੂੰ ਨਜ਼ਰ ਆ ਰਿਹਾ। ਇਸ ਦੇ ਉਲਟ ਕਿਉਂਕਿ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪ੍ਰਾਇੋਰਟੀ ਰਸ਼ੀਆ ਨਾਲ ਡੀਲ ਕਰਨ ਨੂੰ ਬਣਾਇਆ ਕਿ ਇਹ ਜਿਹੜਾ ਯੂਕਰੇਨ ਦੇ ਹਾਲਾਂ, ਇਸ ਕੱਲ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਜਿਹਨੂੰ ਕਹਿੰਦੇ ਟੂ ਪਾਸ ਦਾ ਬਕ, ਈਵਨ ਉਹਨਾਂ ਨੇ ਕਿਹਾ ਕਿ ਭਾਈ ਇਹ ਕੋਈ ਅਮਰੀਕਾ ਨੇ ਠੇਕਾ ਨਹੀਂ ਲਿਆ ਹੋਇਆ ਕਿ ਵੀ ਅਸੀਂ ਜਿਹੜਾ ਯੂਕਰੇਨ ਦੀ ਸਿਕਿਉਰਿਟੀ ਔਰ ਦੂਸਰੇ ਦੀ ਗਾਰੰਟੀ ਦੇਣੀ ਹੈ, ਤਾਂ ਜਿਹੜੀ ਵੱਡੀ ਜ਼ਿੰਮੇਵਾਰੀ ਹੈ ਉਹ ਜਿਹੜੀ ਹੈ ਯੂਰਪੀਅਨ ਯੂਨੀਅਨ ਦੇ ਮੁਲਕ ਚੁੱਕਣ, ਜ਼ਾਹਰ ਹੈ ਨੈਟੋ ਵਾਲਿਆਂ ਨੂੰ ਹੀ ਹੈ। ਸੋ ਇਸ ਨੇ ਵੀ ਥੋੜ੍ਹੇ ਜਿਹੇ ਰਿਪਲ ਪੈਦਾ ਕੀਤੇ ਨੇ, ਲੇਕਿਨ ਜਿਹੜੀ ਕੰਸਿਸਟੈਂਟ ਲਾਈਨ ਅਮਰੀਕਾ ਦੀ ਚੱਲ ਰਹੀ ਹੈ ਇਸ ਮੁੱਦੇ 'ਤੇ, ਜਿਹਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਔਰ ਪੀਟਰ ਨਵਾਰੋ ਜਿਹੜੇ ਟ੍ਰੇਡ ਐਡਵਾਈਜ਼ਰ ਨੇ ਔਰ ਬੜੇ ਕਲੋਜ਼ ਨੇ ਟਰੰਪ ਦੇ ਨੇ, ਉਹਨਾਂ ਨੇ ਇਹ ਰਿਪੀਟਡਲੀ ਕਿਹਾ ਕਿ ਵੀ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਕਰੂਡ ਆਇਲ ਬਾਏ ਕਰਕੇ ਔਰ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ ਦੇ ਵਿੱਚ, ਔਰ ਹੁਣ ਈਵਨ ਇਟਾਲੀਅਨ ਰਿਫਾਈਨਰੀਜ਼ ਦਾ ਜ਼ਿਕਰ ਵੀ ਕੀਤਾ ਮਿਸਟਰ ਪੀਟਰ ਨਵਾਰੋ ਨੇ, ਉਹੀ ਫਿਊਲਿੰਗ ਹੈ ਆਫ ਦਾ ਵਾਰ ਮਸ਼ੀਨਰੀ ਜਿਹਦੇ ਨਾਲ ਜਿਸ ਪੈਸੇ ਦੇ ਨਾਲ ਫਿਰ ਰਸ਼ੀਅਨ ਜਿਹੜੇ ਨੇ ਉਹ ਯੂਕਰੇਨ ਦੇ ਬੇਗੁਨਾਹ ਲੋਕਾਂ ਨੂੰ ਮਾਰ ਰਹੇ ਨੇ। ਸੋ ਇਸ ਬਾਰੇ ਅਸੀਂ ਕਿਉਂਕਿ ਜ਼ਿਕਰ ਕੀਤਾ ਸੀ, ਔਰ ਕਿਉਂਕਿ ਸਾਡਾ ਜ਼ਿਕਰ ਬੇਸ ਸੀ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਇੱਕ ਡੀਟੇਲ ਆਰਟੀਕਲ ਮਿਸਟਰ ਪੀਟਰ ਨਵਾਰੋ ਦਾ, ਜਿਹਦੇ 'ਚ ਉਹਨਾਂ ਨੇ ਕਨਕਲੂਡ ਕੀਤਾ ਸੀ ਕਿ ਭਾਰਤ ਫਿਊਲ ਕਰ ਰਿਹਾ ਕਿਲਿੰਗ ਮਸ਼ੀਨਰੀ ਨੂੰ, ਬੇਗੁਨਾਹ ਦਾ ਜਿਹੜਾ ਬਲੱਡ ਬਾਥ ਹੋ ਰਿਹਾ ਉਹਦੇ ਲਈ ਭਾਰਤ ਜ਼ਿੰਮੇਵਾਰ ਹੈ। ਔਰ ਉਹਦਾ ਜਿਹੜਾ ਇੱਕ ਕੀ ਫਰੇਜ਼ ਸੀ ਕਿ ਰੋਡ ਟੂ ਪੀਸ ਫॉर ਯੂਕਰੇਨ ਗੋਜ਼ ਵਾਇਆ ਦਿੱਲੀ, ਨਿਊ ਦਿੱਲੀ, ਕਿ ਜਿਹੜੀ ਸੜਕ ਹੈ ਜਿਹਨੇ ਅਮਨ ਲਿਆਣਾ ਉਹ ਨਵੀਂ ਦਿੱਲੀ ਵੱਲ ਹੋ ਜਾ ਕਿ ਜੇ ਭਾਰਤ ਬੰਦ ਕਰ ਦੇ ਜਿਹੜਾ 42-43% ਉਹਦੀਆਂ ਨੀਡਸ ਨੇ, ਫਿਰ ਭਾਰਤ ਨੇ ਅੱਗੋਂ ਇਤਰਾਜ਼ ਕੀਤਾ। ਉਹਨਾਂ ਦਾ ਫੋਰਨ ਮਿਨਿਸਟਰ S ਜੈ ਸ਼ੰਕਰ ਜਿਹੜੇ ਨੇ ਉਹ ਜਾ ਕੇ ਕਦੇ ਰੂਸ ਬੈਠਦਾ, ਕਦੇ ਕੋਈ ਇਹਨਾਂ ਦਾ ਚੀਨ ਦੌੜਿਆ ਹੁੰਦਾ। ਉਹਨਾਂ ਨੇ ਕਿਹਾ ਜੀ ਦੇਖੋ ਚੀਨ ਨੂੰ ਕਿਉਂ ਨਹੀਂ ਕਿਹਾ, ਚੀਨ ਸਾਡੇ ਤੋਂ ਜ਼ਿਆਦਾ ਖਰੀਦਦਾ ਹੈ, ਔਰ ਫਲਾਣਾ ਜਿਹੜਾ ਗੈਸ ਸਾਡੇ ਤੋਂ ਜ਼ਿਆਦਾ ਜਿਹੜੀ ਦੂਸਰੀ ਹੈ ਉਹ ਯੂਰਪੀਅਨ ਔਰ ਫਲਾਣਾ ਯੂਨੀਅਨ ਖਰੀਦਦਾ। ਉਹਦੇ ਜਵਾਬ 'ਚ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਚੀਨ ਆਪਣੀ ਡੋਮੈਸਟਿਕ ਵਰਤੋਂ ਦੇ ਲਈ ਤੇਲ ਨੂੰ ਖਰੀਦਦਾ ਹੈ, ਉਸਨੇ ਬਾਹਰ ਨਹੀਂ ਵੇਚਿਆ ਹੈ। ਭਾਰਤ ਤਾਂ ਜਿਹੜਾ ਉਹ ਉਸ ਨੂੰ ਬਾਹਰ ਵੇਚ ਕੇ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਔਰ ਉਹਦੇ 'ਚ ਜ਼ਾਹਰ ਹੈ ਅੰਬਾਨੀ
ਵਾਲਾ ਗਰੁੱਪ ਵੀ ਸਾਰਾ, ਰਿਲਾਇੰਸ ਵੀ ਆ ਗਿਆ ਕਿ $16 ਬਿਲੀਅਨ ਤਾਂ ਇੱਕ ਸਾਲ ਦੇ ਵਿੱਚ ਉਹਨਾਂ ਨੇ ਪਾਕਟ ਕੀਤਾ ਪ੍ਰੋਫਿਟ। ਔਰ ਈਵਨ ਭਾਰਤ ਵਿਚਲੇ ਜਿਹੜੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇੱਥੇ ਵੀ ਕੋਈ ਰਾਹਤ ਨਹੀਂ, ਜੇ ਤੁਸੀਂ ਪੈਸਾ ਬਣਾ ਰਹੇ ਹੋ ਚੀਪ, ਤੁਹਾਨੂੰ ਕਰੂਡ ਆਇਲ ਮਿਲ ਰਿਹਾ, ਕੋਈ ਭਾਰਤ ਦੇ ਸ਼ਹਿਰੀਆਂ ਦੇ ਲਈ ਤਾਂ ਪੈਟਰੋਲ ਸਸਤਾ ਨਹੀਂ ਕੀਤਾ, ਉਹ ਤਾਂ ਉਸ ਤੋਂ ਵੀ ਜ਼ਿਆਦਾ ਕੀਮਤ ਦੇ ਉੱਤੇ ਉਹਨਾਂ ਨੇ ਵੇਚਿਆ। ਸੋ ਇਸ ਸਾਰੇ ਦੇ ਚੱਲਦੇ ਆ ਬਹੁਤਿਆਂ ਨੂੰ ਲੱਗਦਾ ਸੀ ਵੀ ਸ਼ਾਇਦ ਇਹ ਇੱਕ ਤੂਫਾਨ ਵਾਂਗ ਆਇਆ ਤੇ ਲੰਘ ਜਾਏਗਾ, ਲੇਕਿਨ ਅੱਜ ਜਿਹੜੀਆਂ ਮੁੱਖ ਖਬਰਾਂ ਭਾਰਤੀ ਮੀਡੀਆ ਨੇ ਵੀ ਔਰ ਜ਼ਾਹਰ ਹੈ ਇੰਟਰਨੈਸ਼ਨਲ ਮੀਡੀਆ ਨੇ ਵੀ ਦਿੱਤੀਆਂ ਨੇ, ਉਹਨਾਂ ਦੇ ਵਿੱਚ ਪੀਟਰ ਨਵਾਰੋ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਆਪਣੀ ਲਿਖਤ ਤੋਂ 3 ਦਿਨ ਬਾਅਦ ਅਗੇਨ ਇਹ ਕਿਹਾ ਕਿ ਭਾਰਤ ਹੀ ਜ਼ਿੰਮੇਵਾਰ ਹੈ ਜੋ ਯੂਕਰੇਨ 'ਚ ਚੱਲ ਰਿਹਾ, ਔਰ ਇਹ ਵੀ ਕਿਹਾ ਕਿ ਭਾਰਤ ਜਿਹੜਾ ਹੈ ਇਹ ਲੌਂਡਰਮੈਟ ਹੈ ਫਾਰ ਕ੍ਰੈਮਲਿਨ। ਹੁਣ ਲੌਂਡਰਮੈਟ, ਹਾਲਾਂਕਿ ਕਿਉਂਕਿ ਸਾਡੇ ਪ੍ਰੋਗਰਾਮ ਦੇ ਨਾਲ ਦੁਨੀਆ ਭਰ ਤੋਂ ਲੋਕ ਜੁੜਦੇ ਨੇ, ਅਮਰੀਕਨਾਂ ਨੂੰ ਤਾਂ ਪਤਾ ਵੀ ਲੌਂਡਰਮੈਟ ਕੀ ਹੁੰਦਾ। ਇੱਥੇ ਤਾਂ ਸਾਡੇ ਪਾਸਟ ਸੜਕ ਦੇ ਉੱਤੇ ਹੀ ਲੌਂਡਰਮੈਟਸ ਦੀ ਲਾਈਨ ਹੈ, ਵੱਡੇ ਸ਼ਹਿਰਾਂ ਦੇ ਵਿੱਚ, ਜਿੱਥੇ ਕਿ ਤੁਸੀਂ ਆਪਣੇ ਕੱਪੜੇ ਲੈ ਕੇ ਜਾਂਦੇ ਹੋ, ਧੋਤੇ ਵੀ ਜਾਂਦੇ ਨੇ, ਉਹਨਾਂ ਨੂੰ ਡਰਾਈ ਕਲੀਨ ਵੀ ਕੀਤਾ ਜਾਂਦਾ ਹੈ, ਔਰ ਉਹਦੇ ਲਈ ਜੇ ਤੁਸੀਂ ਆਪ ਵੀ ਕਰਨਾ ਚਾਹੋ ਤਾਂ ਮਸ਼ੀਨਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਡਿਜ਼ਾਇਰਡ ਫੀ ਦਿੰਦੇ ਹੋ। ਔਰ ਵੈਸੇ ਮੈਂ ਉਹਦੀ ਐਗਜ਼ੈਕਟ ਡਿਕਸ਼ਨਰੀ ਡੈਫੀਨੇਸ਼ਨ ਕੱਢੀ, ਐਨ ਐਸਟੈਬਲਿਸ਼ਮੈਂਟ with coin ordered working modules and drawers for public use, ਕਿ ਵੀ ਇਹ ਜਿਹਦੇ ਤੁਸੀਂ ਕੋਇਨ ਆਪਰੇਟਡ ਵਰਕਿੰਗ ਮਸ਼ੀਨਸ ਨੇ ਔਰ ਨਾਲ ਦੀ ਨਾਲ ਜਿਹੜੀਆਂ ਨੇ ਡਰਾਇਰਸ ਫॉर ਪਬਲਿਕ ਯੂਜ਼, ਕਿ ਲੋਕਾਂ ਦੇ ਯੂਜ਼ ਲਈ ਹੋ ਸਕਦਾ ਹੈ, ਕੁਝ ਥਾਵਾਂ ਤੇ ਜਿਹੜਾ ਉਹ ਫ੍ਰੀ ਵੀ ਹੋਏ ਕਿ ਵੀ ਉਹ ਪਬਲਿਕ ਦੀ ਸਹੂਲਤ ਲਈ। ਸੋ ਲੇਕਿਨ ਹੁਣ ਇਹ ਲੌਂਡਰਮੈਟ ਕਹਿਣਾ ਜਿਹੜਾ ਹੈ, ਔਰ ਇਸ ਨੂੰ ਉਹਨਾਂ ਦੀ ਪਲਕੀ ਸ਼ਰਮਾ ਨੇ ਆਪਣੀਆਂ ਅੱਜ ਦੀਆਂ ਜਿਹੜੀਆਂ ਸਟੋਰੀਜ਼ ਦਾ ਹੈਡਲਾਈਨ ਬਣਿਆ ਕਿ ਇੰਡੀਆ ਇਨਸਲਟਡ ਅਗੇਨ, ਟਰੰਪਸ ਐਡਵਾਈਜ਼ਰ ਪੀਟਰ ਨਵਾਰੋ ਟਰਮਸ ਇੰਡੀਆ ਐਜ਼ ਏ ਲੌਂਡਰਮੈਟ। ਮਤਲਬ ਇਹ ਹੈ ਕਿ ਵੀ ਇਹ ਬਿਲਕੁਲ ਹੀ ਇਹਨਾਂ ਦੀ ਕੋਈ ਔਕਾਤ ਕਿੱਥੇ, ਤਾਂ ਵਿਸ਼ਵ ਗੁਰੂ ਆਪਣੇ ਆਪ ਨੂੰ ਕਹਿਣ ਵਾਲਿਆਂ ਨੂੰ ਜਦੋਂ ਟਰੰਪ ਦੇ ਨਾਲ ਬੈਠਾ ਉਹਨਾਂ ਦਾ ਮੇਨ ਐਡਵਾਈਜ਼ਰ ਕਲੋਜ਼ ਜਿਹੜਾ ਉਹ ਲੌਂਡਰਮੈਟ ਕਹਿ ਰਿਹਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਮਰੀਕਨ ਇਨਰ ਪਾਲਿਸੀ ਹਲਕਿਆਂ ਦੇ ਵਿੱਚ ਭਾਰਤ ਪ੍ਰਤੀ ਕੀ ਰਾਏ ਹੈ। ਫਿਰ ਅਗੇਨ ਜਿਹੜਾ ਉਸੇ ਟਵੀਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕ੍ਰੈਮਲਿਨ ਦੇ ਲਈ ਤਾਂ ਲੌਂਡਰਮੈਟ ਹੈ ਓਬਵੀਅਸਲੀ ਰਸ਼ੀਆ ਲਈ, ਔਰ ਇਹ ਮਹਾਰਾਜ ਇਨ ਟੈਰਿਫਸ, ਕਿ ਵੀ ਇਹ ਟੈਰਿਫ ਦੇ ਮਾਮਲੇ 'ਚ ਵੀ ਮਹਾਰਾਜ ਹੈ, ਵਿੱਚ ਮਹਾਰਾਜਾ ਵੀ ਕਿਤੇ ਲਿਖਿਆ, ਪਰ ਉਹ ਮਹਾਰਾਜ ਬਈ ਕਿੰਗ ਆਫ ਟੈਰਿਫਸ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਸੀ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਜਿਹੜੀ ਐਗਜ਼ੈਕਟ ਉਹਨਾਂ ਦੀ ਕੋਟ ਹੈ ਜਿਹੜੀ ਕਿ ਅੱਜ ਭਾਰਤੀ ਮੀਡੀਆ ਨੇ ਵੀ ਔਰ ਸਾਰੀ ਉਹਨਾਂ ਦੀਆਂ ਨਿਊਜ਼ ਸਰਵਿਸਿਜ਼ ਨੇ ਵੀ ਹੈਡਲਾਈਨ ਬਣਾਈ ਹੈ, ਇੰਡੀਆ laundromat for Kremlin does not need Russian oil, Trump advisor Navarro। ਇਹ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਨਵਾਰੋ ਦੀ ਹੈਸੀਅਤ ਕੀ ਹੈ, ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਨਵਾਰੋ ਲਿੰਕਡ India's energy purchases to a wider cycle of economic and geopolitical fallout, defending US President Donald Trump's decision to impose steep duties on Indian goods। Trump had announced 50% tariff। उन्होंने कहा कि जी उन्हें जस्टिफाई किया है नवारो ने कि भी बिल्कुल ट्रंप ने ठीक किया। फिर अगेन वही फैक्ट उन्हें दिते ने जड़े वो फाइनेंशियल टाइम्स दे विच भी सी कि भी यूक्रेन दे उत्ते रशियन हमले तो पहला, क्योंकि हमला फरवरी 2022 होया, अच्छा, इंडिया वर्चुअली बॉट नो रशियन ऑयल 1% पहला कोट किया, विच मीनस नथिंग। ਤੇ ਹੁਣ ਜਿਹੜਾ 30 ਤੋਂ 35% ਜਿਹੜਾ ਰਸ਼ੀਅਨ ਆਇਲ ਹੈ ਉਹ ਇੰਡੀਆ ਬਾਏ ਕਰਦਾ ਹੈ, ਔਰ ਉਹਨੇ ਕਿਹਾ ਕਿ ਦਾ ਆਰਗੂਮੈਂਟ ਦੈਟ ਦੇ ਨੀਡ ਰਸ਼ੀਅਨ ਆਇਲ ਇਜ਼ ਨੌਨਸੈਂਸ। ਜਿਹੜਾ ਇੰਡੀਆ ਦਾ ਆਰਗੂਮੈਂਟ ਹੈ ਕਿ ਜੇ ਅਸੀਂ ਆਪਣੀ ਲੋੜ ਲਈ, ਨੌਨਸੈਂਸ, ਤੁਸੀਂ ਬਿਲਕੁਲ ਝੂਠ ਬੋਲ ਰਹੇ। ਔਰ ਫਿਰ ਉਹਨੇ ਕਿਹਾ ਵੀ ਅਕੋਰਡਿੰਗ ਟੂ ਦਾ ਗਵਰਨਮੈਂਟ ਡਾਟਾ ਇੰਡੀਆ ਇੰਪੋਰਟਡ ਅਰਾਊਂਡ 1.8 ਮਿਲੀਅਨ ਬੈਰਲ ਪਰ ਡੇ ਆਫ ਰਸ਼ੀਅਨ ਕਰੂਡ ਆਇਲ ਇਨ 2024। ਇਹ ਉਹਨਾਂ ਦਾ ਐਡਵਾਈਜ਼ਰ ਕਹਿ ਰਿਹਾ ਕਿ ਵੀ ਜਿਹੜਾ ਡਾਟਾ ਹੈ ਉਹਦੇ ਮੁਤਾਬਕ 1.8 ਮਿਲੀਅਨ 18 ਲੱਖ ਬੈਰਲ ਪਰ ਡੇ 2024 ਦੇ ਵਿੱਚ ਇੰਡੀਆ ਨੇ ਬਾਏ ਕੀਤਾ। ਫਿਰ ਉਹਨਾਂ ਨੇ ਟ੍ਰੇਡ ਦਾ ਵਾਈਟ ਹਾਊਸ ਟ੍ਰੇਡ ਐਡਵਾਈਜ਼ਰ ਅਕਿਊਜ਼ਡ ਇੰਡੀਅਨ
refineries of buying discounted Russian crude, processing it, and selling refined products at premium prices to Europe, Africa, and Asia in collaboration with Italian refiners. ਹੁਣ ਇਟਾਲੀਅਨ ਵੀ ਆ ਗਏ ਕਿ ਵੀ ਉਹ ਰਿਫਾਈਨਰਸ ਨੂੰ ਵੀ ਯੂਜ਼ ਕਰਕੇ ਕੱਲਾ ਇਹੀ ਨਹੀਂ ਕਿ ਯੂਰਪ ਦੀ ਮਾਰਕੀਟ ਦੇ ਵਿੱਚ, ਅਫਰੀਕਾ ਔਰ ਏਸ਼ੀਆ ਦੀ ਮਾਰਕੀਟ ਦੇ ਵਿੱਚ ਵੀ ਭਾਰਤ ਵੇਚ ਰਿਹਾ। ਦੇ ਮੇਕ ਏ ਬੰਚ ਆਫ ਮਨੀ, ਬਟ ਦੈਨ ਦ ਰਸ਼ੀਅਨਸ ਯੂਜ਼ ਦੈਟ ਮਨੀ ਟੂ ਬਿਲਡ ਮੋਰ ਆਰਮਸ ਐਂਡ ਕਿਲ ਯੂਰੇਨੀਅਨਸ। ਉਹ ਤਾਂ ਭਾਰਤ ਦੇ ਵਪਾਰੀ ਤਾਂ ਪੈਸੇ ਬਣਾ ਰਹੇ ਨੇ, ਲੇਕਿਨ ਦੂਸਰੇ ਪਾਸੇ ਰੂਸ ਜਿਹੜਾ ਉਸ ਪੈਸੇ ਦੇ ਨਾਲ ਹੋਰ ਹਥਿਆਰ ਖਰੀਦ ਕੇ ਯੂਕਰੇਨੀਅਨਸ ਨੂੰ ਮਾਰ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਹਦੇ ਨਾਲ ਹੋਰ ਜਿਹੜਾ ਅਮਰੀਕਨ ਟੈਕਸ ਪੇਅਰ 'ਤੇ ਬਰਡਨ ਹੈ ਉਹ ਇਹ ਹੈ। ਨਵਾਰੋ ਕਲੇਮਡ ਆਰਗੂਇੰਗ ਦੈਟ ਦ ਡਾਇਨਾਮਿਕ ਫੋਰਸਿਸ US taxpayer to provide additional military aid to Ukraine। ਉਹ ਕਹਿੰਦੇ ਫਿਰ ਅਸੀਂ ਯੂਕਰੇਨ ਦੀ ਮਦਦ ਕਰਦੇ ਹਾਂ, ਜਿਹਦਾ ਮਤਲਬ ਹੈ ਕਿ ਅਮਰੀਕਨ ਜਿਹੜੀ ਟੈਕਸ ਪੇਅਰ ਮਨੀ ਹੈ ਉਹ ਡਰੇਨ ਆਊਟ ਹੋ ਰਹੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ Navarro also slammed India's trade practices, accusing the country of imposing Maharaja tariffs and non-tariff barriers that contribute to a massive US trade deficit। ਵੀ ਇੱਕ ਪਾਸੇ ਇਹ ਕੰਮ ਕਰ ਰਹੇ ਨੇ ਇਲੀਗਲ ਤੇਲ ਖਰੀਦ ਕੇ ਪ੍ਰੋਸੈਸ ਕਰਕੇ ਵੇਚਣ ਦਾ, ਦੂਜੇ ਪਾਸੇ ਇੰਨੀਆਂ ਟੈਰਿਫਸ ਲਾਈਆਂ ਹੋਈਆਂ ਨੇ ਕਿ ਉਹਨਾਂ ਦੀ ਮਾਰਕੀਟ 'ਚ ਕੋਈ ਚੀਜ਼ ਪਹੁੰਚ ਨਹੀਂ ਸਕਦੀ। ਔਰ ਆਪਣੀਆਂ ਉਹਨਾਂ ਨੇ ਇੰਨਾ ਕਿ ਜਿਹੜਾ ਹੈ ਉਹ ਮੈਸਿਵ ਟ੍ਰੇਡ ਡੈਫਿਸਿਟ ਦੀ ਵਜ੍ਹਾ ਕਰਕੇ ਹੋ ਰਿਹਾ। ਦੇ ਚੀਟ ਅਸ ਔਨ ਟ੍ਰੇਡ ਹੀ ਸੈਡ। ਉਹਨਾਂ ਕਹਿੰਦੇ ਇਹ ਧੋਖੇਬਾਜ਼। ਹੁਣ ਅਮਰੀਕਨਾਂ ਦਾ ਚੀਟ ਲਫ਼ਜ਼ ਦਾ ਮਤਲਬ ਹੁੰਦਾ ਵੀ ਚੀਟਿੰਗ ਹੀ ਹੈ, ਇਹ ਕੋਈ ਫਰੇਜ਼ ਨਹੀਂ ਹੈ। ਇਟ ਮੀਨਸ ਕਿ ਦੇ ਚੀਟ ਅਸ ਔਨ ਟ੍ਰੇਡ ਹੀ ਸੈਡ, noting India uses profits from US trade to purchase Russian oil, exacerbating the cycle that hurts US workers and businesses। ਵੀ ਇਕੱਲਾ ਇਹ ਨਹੀਂ ਵੀ ਅਮਰੀਕਾ ਦੀ ਮਨੀ ਇਹਦੇ ਨਾਲ ਜਿਹੜੀ US ਦੀਆਂ ਬਿਜ਼ਨਸ ਔਰ ਦੂਸਰੀਆਂ ਨੇ ਇਹ ਵੀ ਹਰਟ ਹੋ ਰਹੀਆਂ ਨੇ। ਔਰ ਇਹਨਾਂ ਨੇ ਫਿਰ ਜਿਹੜਾ ਨਵਾਰੋ ਨੇ ਕਿਹਾ, ਫਰੇਮਡ ਇੰਡੀਆਜ਼ ਐਕਸ਼ਨਸ ਐਜ਼ ਏ ਬੈਰੀਅਰ ਟੂ ਗਲੋਬਲ ਸਟੇਬਿਲਿਟੀ, ਕਿ ਵੀ ਇਹ ਜਿਹੜੀ ਸੰਸਾਰ ਦੇ ਵਿੱਚ ਸਥਿਰਤਾ ਹੈ ਉਹਨੂੰ ਵੀ ਇੰਡੀਆ ਚੈਲੰਜ ਕਰ ਰਿਹਾ। ਇਨ ਮੈਨੀ ਵੇਜ਼ ਦਾ ਰੋਡ ਟੂ ਪੀਸ ਰਨਸ ਥਰੂ ਨਿਊ ਦਿੱਲੀ, ਜਿਹੜਾ ਪਹਿਲਾ ਸੀ ਉਹੀ ਕੋਟ ਉਹਨਾਂ ਨੇ ਕੀਤਾ। ਔਰ ਉਹਨੇ ਕਿਹਾ ਕਿ ਵੀ ਇੰਡੀਆ ਡੋਂਟ ਨੀਡ ਰਸ਼ੀਅਨ ਆਇਲ, ਇੰਡੀਆ ਨੂੰ ਲੋੜ ਨਹੀਂ ਹੈ। ਇਟ ਇਜ਼ ਰਿਫਾਈਨਿੰਗ ਪ੍ਰੋਫਿਟਰਿੰਗ ਸਕੀਮ, ਇਟ ਇਜ਼ ਲਾਂਡਰਮੈਟ ਫॉर ਦ ਕ੍ਰੈਮਲਿਨ। ਇਹ ਇੰਡੀਆ ਲਾਂਡਰਮੈਟ ਬਣਿਆ ਹੋਇਆ ਕ੍ਰੈਮਲਿਨ ਦਾ। ਫਿਰ ਉਹਨਾਂ ਨੇ ਕਿਹਾ ਜੀ ਮੈਨੂੰ ਵੀ ਇੰਡੀਆ ਨਾਲ ਤੇ ਹੈ, ਪਰ ਪਲੀਜ਼ ਇੰਡੀਆ ਲੁੱਕ ਐਟ ਯੂਰ ਰੋਲ ਇਨ ਦ ਗਲੋਬਲ ਇਕੋਨਮੀ। ਵਟ ਯੂ ਆਰ ਡੂਇੰਗ ਰਾਈਟ ਨਾਓ ਇਜ਼ ਨਾਟ ਕ੍ਰੀਏਟਿੰਗ ਪੀਸ, ਇਟ ਇਜ਼ ਪਰਪੀਚੁਏਟਿੰਗ ਦ ਵਾਰ। ਉਹਨੇ ਕਿਹਾ ਭਾਰਤ ਨੂੰ ਕਿ ਅਕਲ ਨੂੰ ਹੱਥ ਮਾਰੋ, ਜੋ ਤੁਸੀਂ ਕਰ ਰਹੇ ਹੋ ਤੁਸੀਂ ਦੁਨੀਆ ਦੇ ਵਿੱਚ ਜੰਗ ਨੂੰ ਜਿਹੜਾ ਹੈ ਹੋਰ ਉਤਸ਼ਾਹਿਤ ਕਰ ਰਹੇ ਹੋ। ਔਰ ਕਿਉਂਕਿ ਇਸ ਮੌਕੇ ਦੇ ਉੱਤੇ ਪ੍ਰੈਜ਼ੀਡੈਂਟ ਦੇ ਇਸ ਲੈਵਲ ਦੇ ਐਡਵਾਈਜ਼ਰ ਦਾ ਇਹ ਮੁੜ ਕੇ ਲਿਖਤ ਫਾਈਨੈਂਸ਼ੀਅਲ ਟਾਈਮਸ ਤੋਂ ਹੋਰ ਵੀ ਅਹਿਮੀਅਤ ਰੱਖਦਾ ਹੈ, ਕਿਉਂਕਿ ਜਿਹੜੇ ਰੂਸ ਦੇ ਨਾਲ ਵਪਾਰ ਕਰਨ ਦੀ ਵਜ੍ਹਾ ਕਰਕੇ ਐਡੀਸ਼ਨਲ 25% ਟੈਰਿਫ ਹੈ ਉਹ 27 ਅਗਸਤ ਨੂੰ ਸ਼ੁਰੂ ਹੋ ਜਾਣਾ। ਇਹਦਾ ਮਤਲਬ ਇਹ ਹੈ ਕਿ ਜੇ ਨਵਾਰੋ ਦਾ ਹੁਣ ਵੀ ਇਹ ਲਾਈਨ ਹੈ, ਇਹਦਾ ਮਤਲਬ ਹੈ ਵੀ ਕੋਈ ਸੌਫਟ ਲਾਈਨ ਨਹੀਂ ਹੈ। ਰਾਦਰ ਇਸ ਦੇ ਉਲਟ ਜਿਹੜੀ ਇੱਕ ਖਬਰ ਇਹਨਾਂ ਦਾ ਆਪਣਾ ਮੀਡੀਆ ਨੇ ਇਹਨੂੰ ਜੋੜ ਕੇ ਕਿਹਾ, ਹਾਲਾਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਸੀ ਤੇ ਉਦੋਂ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ, ਔਰ ਹਾਲਾਂਕਿ ਬਹੁਤ ਜਲਦੀ ਆਪਸ ਦੇ ਵਿੱਚ ਇਹਨਾਂ ਦਾ ਮੋਹ ਭੰਗ ਹੋ ਗਿਆ ਸੀ ਔਰ ਉਹਨਾਂ ਨੂੰ ਵਿੱਚ ਹੀ ਛੱਡਣਾ ਪਿਆ ਸੀ। ਔਰ ਜੌਨ ਬੋਲਟਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਂਬੈਸਡਰ ਵੀ ਰਹੇ। ਔਰ 2020 ਦੇ ਵਿੱਚ ਜੌਨ ਬੋਲਟਨ ਨੇ ਇੱਕ ਕਿਤਾਬ ਵੀ ਲਿਖੀ ਜਿਹਨੂੰ ਪਹਿਲਾਂ ਤਾਂ ਰੁਕਵਾਉਣ ਦੇ ਲਈ ਕਾਫੀ ਯਤਨ ਵੀ ਹੋਏ। ਕਿਤਾਬ ਸੀ ਦ ਰੂਮ ਵੇਅਰ ਇਟ ਹੈਪਨਡ। ਔਰ ਇਹ ਸੀ ਕਿ ਟਰੰਪ ਦੀਆਂ ਪਾਲਿਸੀਜ਼ ਕੀ ਨੇ, ਕਿਵੇਂ ਹੈ। ਹਾਲਾਂਕਿ ਕੋਰਟ 'ਚ ਗਏ ਉਸ ਪੀਰੀਅਡ 'ਚ, ਪਰ ਕੋਰਟ ਨੇ ਪਾਬੰਦੀ ਨਹੀਂ ਸੀ ਲਾਈ। ਹੁਣ ਇਹ ਜਿਹੜੇ ਸਾਬਕਾ ਜਿਵੇਂ ਇਸ ਲੈਵਲ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਾਂ ਦੂਸਰੇ ਹੁੰਦੇ ਨੇ, ਇਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਹੋਈ ਹੁੰਦੀ ਹੈ। ਇਹਨਾਂ ਨੂੰ ਜੋ ਵੀ ਟੌਪ ਲੈਵਲ ਦੇ ਉੱਤੇ ਜਦੋਂ ਸਿਕਿਉਰਿਟੀ ਏਜੰਸੀਜ਼ ਬਰੀਫ ਕਰਦੀਆਂ ਇਹਨਾਂ ਨੂੰ ਵੀ ਬਰੀਫ ਕੀਤਾ ਜਾਂਦਾ। ਪਰ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਜ਼ੀਡੈਂਟ ਬਣਦਿਆਂ ਹੀ ਬਹੁਤ ਸਾਰੇ ਜਿਹੜੇ ਇੰਟੈਲੀਜੈਂਸ ਜਿਨ੍ਹਾਂ ਦੀ ਕਲੀਅਰੈਂਸ ਹੋਈ ਸੀ ਉਹਨੂੰ ਖਤਮ ਕਰਤਾ।
ਦਾ ਮਤਲਬ ਹੈ ਕਿ ਦੇ ਆਰ ਲਾਈਕ ਆਰਡੀਨਰੀ ਸਿਟੀਜ਼ਨਸ, ਉਹਨਾਂ ਨੂੰ ਬਰੀਫਿੰਗ ਨਹੀਂ ਕੀਤੀ ਜਾਂਦੀ। ਹੁਣ ਕਾਸ਼ ਪਟੇਲ FBI ਦਾ ਹੈੱਡ ਹੈ। ਹੁਣ ਜੌਨ ਬੋਲਟਨ ਨੇ ਜਦੋਂ ਈਵਨ ਪੁਤਿਨ ਨੇ ਆਉਣਾ ਸੀ ਟਰੰਪ ਨੂੰ ਮਿਲਣ, ਉਦੋਂ ਵੀ ਉਹ ਬੜਾ ਕ੍ਰਿਟਿਕ ਹੈ ਟਰੰਪ ਦਾ। ਉਹਨੇ ਕਿਹਾ ਵੀ ਇਹ ਜਿਹੜੀ 1-to-1 ਮੀਟਿੰਗ ਹੈ ਉਹਦੇ 'ਚ ਜਿਹੜਾ ਪੁਤਿਨ ਹੈ ਉਹ ਤਾਂ ਬਹੁਤ ਸਮਾਰਟ ਹੈ, ਉਹ ਤਾਂ ਇੰਨੇ ਸਾਲਾਂ ਤੋਂ 20-25 ਸਾਲ ਤੋਂ ਪ੍ਰੈਜ਼ੀਡੈਂਟ ਹੈ, KGB ਦਾ ਹੈੱਡ ਰਿਹਾ, ਅਤੇ ਉਹ ਤਾਂ ਟਰੰਪ ਨੂੰ ਉਹੀ ਜਿਹੜਾ ਉਹ ਸਵਾਲੋ ਕਰ ਜਾਏਗਾ ਔਰ ਕੁਛ ਹੱਥ ਪੱਲੇ ਨਹੀਂ ਪੈਣਾ। ਸੋ ਉਸ ਦੀ ਵਜ੍ਹਾ ਕਰਕੇ ਕਿਹਾ ਜਾਂਦਾ ਹੈ ਕਿ ਵੀ ਫਿਰ 1-to-1 ਮੀਟਿੰਗ ਨਹੀਂ ਹੋਈ ਟਰੰਪ ਪੁਤਿਨ ਦੀ। ਇਹਨਾਂ ਦੇ ਐਡਵਾਈਜ਼ਰ ਜਾਂ ਦੂਜੇ ਵੀ ਰਹੇ, ਹਾਲਾਂਕਿ ਜ਼ੈਲੈਂਸਕੀ ਜਾਂ ਯੂਰਪੀਅਨ ਯੂਨੀਅਨ ਵਾਲੇ ਉਹਦਾ ਹਿੱਸਾ ਨਹੀਂ ਸੀ। ਫਿਰ ਉਹਨੇ ਈਵਨ ਆਫਟਰ ਦਾ ਮੀਟਿੰਗ ਵੀ ਇਹ ਕਿਹਾ ਕਿ ਜੀ ਪੁਤਿਨ ਨੇ ਉਹਦੇ ਚੋਂ ਫਾਇਦਾ ਕੱਢਿਆ, ਇਸ ਮੀਟਿੰਗ ਚੋਂ ਅਮਰੀਕਾ ਦੇ ਪੱਲੇ ਦਾ ਕੁਛ ਨਹੀਂ ਪਿਆ। ਪਰ ਅਜੇ 2 ਦਿਨ ਪਹਿਲਾਂ ਜਿਹੜੀ ਜੌਨ ਬੋਲਟਨ ਨੇ ਪ੍ਰੋ ਇੰਡੀਆ ਲਾਈਨ ਲੈਂਦਿਆਂ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਦੇ ਉੱਤੇ ਟੈਰਿਫ ਲਾਈ ਹੈ, ਇਹ ਜਿਹੜਾ ਇਹ ਬੜੀ ਡਿਜ਼ਾਸਟਰਸ ਫੈਸਲਾ ਹੈ, ਇਹ ਕਿਸੇ ਪਾਸੇ ਨਹੀਂ ਲੈ ਕੇ ਜਾਏਗਾ, ਔਰ ਇਸ ਨੂੰ ਜਿਹੜਾ ਕ੍ਰਿਟਿਸਾਈਜ਼ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਇੰਪੋਜ਼ਿੰਗ ਟੈਰਿਫਸ ਔਨ ਇੰਡੀਆ ਫॉर ਪਰਚੇਜ਼ ਆਫ ਰਸ਼ੀਅਨ ਆਇਲ, ਕਾਲਿੰਗ ਇਟ ਐਨ unforced error that may have pushed New Delhi further into Beijing Moscow axis। ਕਿ ਵੀ ਇਹਦੇ ਨਾਲ ਇਹ ਹੋਇਆ ਕਿ ਵੀ ਭਾਰਤ ਨੂੰ ਅਮਰੀਕਾ ਨੇ ਐਡੀਸ਼ਨਲ ਟੈਰਿਫ ਲਾ ਕੇ ਚੀਨ ਔਰ ਰੂਸ ਦੀ ਗੋਦ ਦੇ ਵਿੱਚ ਜਾ ਕੇ ਬਿਠਾ ਦਿੱਤਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਜਿਹੜਾ ਟਰੰਪ ਕਲੇਮ ਕਰਦਾ ਵੀ ਇੰਡੀਆ ਪਾਕਿਸਤਾਨ ਦਾ ਸੀਜ਼ ਫਾਇਰ ਕਰਵਾਇਆ, ਇਹ ਵੀ ਝੂਠ ਹੋ ਸਕਦਾ, ਕਿਉਂਕਿ ਇਹ ਟਰੰਪ ਦੀ ਆਦਤ ਹੈ ਟੂ ਟੇਕ ਕ੍ਰੈਡਿਟ ਫॉर ਐਵਰੀਥਿੰਗ। ਔਰ ਇਹ ਅਜੇ 2 ਦਿਨ ਪਹਿਲਾਂ ਹੀ ਬਿਆਨ ਦੇ ਕੇ ਹਟੇ ਸੀ, ਅਤੇ ਕੱਲ੍ਹ ਰਾਤ ਇਹ ਮਿਸਟਰ ਜੌਨ ਬੋਲਟਨ ਜਿਹੜੇ ਨੇ ਇਹ ਬੈਥੈਸਡਾ ਮੈਰੀਲੈਂਡ 'ਚ ਰਹਿੰਦੇ ਨੇ, ਜਿਹੜਾ ਬੜਾ ਐਲੀਟ ਇਲਾਕਾ, ਬਹੁਤ ਸਾਰੇ ਸਿਕਿਉਰਿਟੀ ਦੇ ਲੋਕ ਔਰ ਜਿਹਨੂੰ ਹਾਈ ਫਾਈ ਉੱਥੇ ਰਹਿੰਦੇ ਨੇ। ਸੋ FBI ਨੇ ਮਿਡਨਾਈਟ ਜਿਹੜਾ ਛਾਪਾ ਮਾਰਿਆ ਘਰ ਦੇ ਉੱਤੇ, ਔਰ ਇਲਜ਼ਾਮ ਇਹ ਹੈ ਕਿ ਉਹ ਜਿਹੜਾ ਕੇਸ 2020 'ਚ ਹੀ ਦਾਇਰ ਹੋਇਆ ਸੀ ਜੀ ਕਿ ਕਲਾਸੀਫਾਈਡ ਇਨਫੋਰਮੇਸ਼ਨ ਨੂੰ ਜਿਹੜਾ ਉਹਨੇ ਕੋਟ ਕੀਤਾ ਕਿਤਾਬ 'ਚ। ਹਾਲਾਂ ਬਾਈਡਨ ਦੀ ਜਦੋਂ ਗਵਰਨਮੈਂਟ ਆਈ ਤਾਂ ਉਹਨਾਂ ਨੇ ਕੇਸ ਜਿਹੜਾ ਆਲਮੋਸਟ ਐਂਡ ਕਰਤਾ ਸੀ, ਪਰਸਿਊ ਨਹੀਂ ਕੀਤਾ। ਪਰ ਉਸੇ ਕੇਸ ਨੂੰ ਆਧਾਰ ਬਣਾ ਕੇ ਕਿ ਜੌਨ ਬੋਲਟਨ ਨੇ ਸਿਕਿਉਰਿਟੀ ਬ੍ਰੀਚ ਕੀਤੀ, ਬੀਇੰਗ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਜਿਹੜੇ ਸਿਕਿਉਰਡ ਡਾਕੂਮੈਂਟ ਸੀ ਉਹਨਾਂ ਨੂੰ ਜਿਹੜਾ ਉਹ ਡਿਸਕਸ ਕੀਤਾ। ਸੋ ਇਹਨੂੰ ਇੰਡੀਅਨਸ ਨੇ ਬਹੁਤ ਡਾਇਰੈਕਟਲੀ ਇਸ ਨਾਲ ਜੋੜਿਆ ਕਿ ਭਾਰਤ ਨੂੰ ਇੱਕ ਹੋਰ ਧੱਕਾ। ਜੌਨ ਬਾਲਟਨ ਨੇ ਭਾਰਤ ਦੀ ਐਡਵੋਕੇਸੀ ਕੀਤੀ ਅਤੇ ਟਰੰਪ ਨੇ ਜਿਹੜਾ, ਔਰ ਕੁਛ ਉਹਨਾਂ ਦੇ ਯੂਟਿਊਬਰ ਤਾਂ ਕਹਿ ਰਹੇ ਸੀ ਉਹ ਤਾਂ ਬਿਲਕੁਲ ਇੰਡੀਆ ਵਰਗਾ ਬਣ ਗਿਆ, ਜਿਵੇਂ ਜਿਹੜਾ ਕੋਈ ਬਿਆਨ ਮੋਦੀ ਅਮਿਤ ਸ਼ਾਹ ਦੇ ਖਿਲਾਫ ਦੇ ਉਹਦੇ 'ਤੇ ਜਿਹੜਾ ਇਨਕਮ ਟੈਕਸ ਰੇਡ ਹੋ ਜਾਂਦਾ ਹੈ ਜਾਂ CBI ਰੇਡ ਹੁੰਦਾ ਹੈ ਜਾਂ ਕੋਈ ਹੋਰ ਰੇਡ ਹੁੰਦਾ ਹੈ ਕਿ ਜੀ ਇਹਨੇ ਜੌਨ ਬੋਲਟਨ ਨੇ ਇੰਡੀਆ ਪੱਖੀ ਲਾਈਨ ਲਈ ਤੇ ਇਧਰ ਜਿਹੜਾ ਉਹਦੇ ਤੇ ਰੇਡ ਹੋ ਗਿਆ। ਔਰ ਅਸੀਂ ਕਿਹਾ ਵੀ ਕਰਨ ਵਾਲੇ ਵੀ ਤਾਂ ਹੁਣ ਤੁਹਾਡੇ ਕਾਸ਼ ਪਟੇਲ ਹੀ ਹੈ। ਜਦੋਂ ਕਾਸ਼ ਪਟੇਲ FBI ਦਾ ਹੈੱਡ ਬਣਿਆ, ਕਿਵੇਂ ਇੰਡੀਆ ਨੇ ਸੈਲੀਬ੍ਰੇਟ ਕੀਤਾ ਕਿ ਦੇਖੋ ਤੁਲਸੀ ਗੈਬਰਡ ਵੀ ਸਾਡੀ, ਕਾਸ਼ ਪਟੇਲ ਵੀ ਸਾਡਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਰਿਵੈਂਜਫੁਲ ਨੇ, ਇਹ ਇੱਕ ਉਸ ਰਿਵੈਂਜ ਦਾ। ਪਰ ਇਹਦੇ ਤੋਂ ਇੱਕ ਗੱਲ ਜ਼ਾਹਰ ਹੈ ਵੀ ਕੋਈ ਵੀ ਨੇੜੇ ਤੇੜੇ ਵੀ ਪ੍ਰੋ ਇੰਡੀਆ ਸੈਂਟੀਮੈਂਟ ਜਿਹੜਾ ਉਹ ਨੇੜੇ ਤੇੜੇ ਵੀ ਨਹੀਂ ਹੈ ਕਿਸੇ ਦੇ। ਔਰ ਇੰਡੀਆ ਦੇ ਖਿਲਾਫ ਜਿਹੜੀ ਸਖਤ ਲਾਈਨ ਲੈਣ ਦੀ ਲਾਈਨ ਹੈ ਉਹ ਬੇਸ਼ੱਕ ਹੁਣ ਵੀਜ਼ਿਆਂ ਦੇ ਮੁੱਦੇ 'ਤੇ ਕਿੰਨੇ ਮਿਲੀਅਨ ਜਿਹੜੇ ਵੀਜ਼ਾ ਹੋਲਡਰ ਨੇ ਉਹਨਾਂ ਨੂੰ ਖਾਸ ਤੌਰ 'ਤੇ ਦੁਬਾਰਾ ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਔਰ ਕੋਈ ਲੈਪਸ ਜਾਂ ਕੋਈ ਹੋਰ ਵਾਇਲੇਸ਼ਨ ਤਾਂ ਨਹੀਂ ਹੈ। ਸੋ ਉਹਦੇ 'ਚ ਵੀ ਕਿਉਂਕਿ H1B ਦੇ ਹਵਾਲੇ ਨਾਲ 70-72% ਇੰਡੀਅਨਸ ਦੇ ਕੋਲ ਹੀ ਨੇ। ਔਰ ਫਰਦਰ ਵੀ ਜਿਹੜਾ ਇਹ ਇਉਂ ਲੱਗਦਾ ਹੈ ਕਿ ਵੀ ਜੇ ਇਹ ਰਸ਼ੀਆ ਨੇ ਕਿਸੇ ਕੰਢੇ ਲੱਗਣਾ ਨਹੀਂ ਹੈ ਯੂਕਰੇਨ ਵਾਰ ਦੇ ਮੁੱਦੇ 'ਤੇ। ਭਾਰਤ ਜਿਹੜਾ ਜਾ ਕੇ ਹੁਣ 31 ਅਗਸਤ ਤੱਕ ਪਹੁੰਚਦੇ ਆ। ਮੋਦੀ ਨੇ SCO ਦੀ ਮੀਟਿੰਗ 'ਤੇ ਵੀ ਆਉਣਾ ਔਰ ਉੱਥੇ ਵੀ ਜੋ ਜਿਸ ਕਿਸਮ ਦੀਆਂ ਇਹ ਬਿਆਨਬਾਜ਼ੀਆਂ ਕਰ ਰਹੇ ਨੇ ਇਹ, ਔਰ ਸਾਨੂੰ ਇਹ ਸੂਟ ਕਰਦਾ। ਅਸੀਂ ਖਾਲਿਸਤਾਨ ਦੇ ਐਂਗਲ ਤੋਂ, ਸਿੱਖ ਨੁਕਤਾ ਨਿਗਾਹ ਤੋਂ ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਐਨਫ ਇਜ਼ ਐਨਫ ਜੋ ਕੁਝ ਮੋਦੀ ਐਂਡ ਕੰਪਨੀ ਕਰ ਰਹੇ ਨੇ। ਔਰ ਅਮਰੀਕਨਾਂ ਨੂੰ ਜਿਹੜੀ ਗੱਲ ਅਸੀਂ ਫਰੋਮ ਦਾ ਵੈਰੀ ਬਿਗਨਿੰਗ ਕਹਿੰਦੇ ਰਹੇ ਕਿ ਵੀ ਇਹ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ, ਧੋਖੇਬਾਜ਼ ਨੇ, ਨਾ ਇਹਨਾਂ ਦੇ ਪੱਲੇ ਕੁਛ ਹੈ। ਅਤੇ ਅਮਰੀਕਨਾਂ ਨੂੰ ਸਮਝ ਆ ਗਈ ਅਤੇ 25 ਸਾਲ ਦੀ ਜਿਹੜੀ ਭਾਰਤ ਨੂੰ ਰਿਝਾਉਣ ਦੀ ਔਰ ਉਸ ਦੀਆਂ ਦੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਜਿਹੜੀ ਪਾਲਿਸੀ ਸੀ ਉਹ ਬਦਲ ਕੇ
ਟਰੰਪ ਐਡਮਿਨਿਸਟ੍ਰੇਸ਼ਨ ਨੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਕਾਲ ਸਪੇਡ ਏ ਸਪੇਡ, ਕਿ ਭਾਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੇ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।